ਚੂੜ ਚੂੜ ਤੇ ਮਰੀਜ਼ ਜਿਹੜੇ ਸੀ ਨਾ ਦਾਦਾ ਪੋਤਰਾ ਸੀ। ਇਹ ਜਿਹੜਾ ਪਿੱਛੇ ਚੂੜਕਾਣਾ ਹਾਂ ਅੱਛਾ ਚੂੜ ਤੇ ਮਰੀਜ਼ ਹਾਂ ਦੋਵੇਂ ਦਾਦਾ ਪੋਤਰਾ ਸੀ। ਅੱਛਾ ਦਾਦਾ ਪੋਤਰਾ ਸੀ। ਹਾਂ ਇਹ ਮਰੀਜ਼ ਜਿਹੜਾ ਸੀ ਨਾ ਇਹਨੂੰ ਫਿਰ ਇਹ 10 ਮਰਬੇ ਉਹ ਜ਼ਮੀਨ ਦਿੱਤੀ ਸੀ ਇਸ ਪਿੰਡ। ਇਹ ਪਿੰਡ ਦੀ ਹਾਂ ਅੱਛਾ 10 ਮਰਬੇ ਜ਼ਮੀਨ ਦੇ ਕੇ ਤੇ ਉਹਨੂੰ ਆ ਕੇ ਤੂੰ ਹੀ ਕਰੋ। ਇਹ ਪੋਤਾ ਸੀ। ਹਾਂ ਇਹ ਪੋਤਾ ਸੀ ਉਹ ਦਾਦਾ ਸੀ। ਵਾਹ ਜੀ ਵਾਹ। ਇਹ ਇਹੋ ਜਿਹਾ ਅਸੂਲ ਸਨ ਉਹਨਾਂ ਦੇ। ਗੁਰਦੁਆਰਾ ਬਣਾਉਂਦੇ ਸਨ ਪਹਿਲੇ ਇੱਕ ਬੰਦਾ ਸੀ ਸਾਡਾ ਹੀ ਉਹਦਾ ਨਾ ਮਕਾਨ ਵਿੱਚ ਆਉਂਦਾ ਸੀ। ਉਹਨੂੰ ਆਖਣ ਲੱਗੇ ਮਕਾਨ ਲਾ ਮੈਂ ਤੈਨੂੰ ਪਾ ਦਿਆਂਗੇ ਤੇ ਇਹਦਾ ਸਮਾਨ ਆਪਣਾ ਕੱਢ ਲਾ। ਉਹ ਸਮਾਨ ਕੱਢ ਕੇ ਧਰ ਲਿਆ ਬਾਹਰ। ਉਹ ਐਡੀ ਗੁਰਦੁਆਰਾ ਦੀ ਨਾ ਕੰਧਾ ਲੈ ਗਏ ਅੱਛਾ ਤੇ ਉਹਦਾ ਸਮਾਨ ਉੱਥੇ ਬਾਹਰ ਹੀ ਪਿਆ ਆ। ਦਰਬਾਰਾ ਸਿੰਘ ਚ ਇੱਕ ਉਹ ਬਾਹਰ ਉਹਦਾ ਡੇਰਾ ਸੀ ਤੇ ਅਸੀਂ 10 ਕੁ ਮਰਬੇ ਦਾ ਮਾਲਕ। ਉਹਨੂੰ ਆਖਣ ਲੱਗਾ ਦਰਬਾਰਾ ਸਿੰਘ ਹੈਗਾ ਮੇਰਾ ਸਮਾਨ ਬਾਹਰ ਪਿਆ ਤੇ ਵੇਖ ਕਿਹੜੀਆਂ ਕੰਧਾਂ ਨਾ ਕਰਨ ਤੇ ਮੇਰਾ ਕੋਈ ਫਿਕਰ ਨਹੀਂ ਕੀਤਾ। ਉਹਨਾਂ ਕਈ ਹੈ ਘਰ ਉਹ ਕਈ ਲਿਆ ਦਿੱਤੀ ਤੇ ਉਹ ਕੱਢ ਕੇ ਕੰਧਾ ਦੇ ਦੇਣ ਲੱਗ ਪਿਆ। ਉਹ ਦਰਬਾਰਾ ਸਿੰਘਾ ਕੀ ਕਰ ਪਰਮਾਤਮਾ ਦਾ ਘਰ ਤਾਂ ਬਣਾਉਣਾ ਤੇ ਤੂੰ ਕਿਉਂ ਨੁਕਸਾਨ ਲੱਗ ਪਿਆ। ਉਹਦਾ ਕਿਹਾ ਪਰਮਾਤਮਾ ਵਿੱਚ ਆ ਕੇ ਵਸਣਾ। ਉਹ ਜਿਹੜਾ ਪਿਓ ਤੁਹਾਡਾ ਬਾਹਰ ਬੈਠਾ ਪਹਿਲਾਂ ਉਹਦਾ ਛੱਤੋਗੇ ਤੇ ਫੇਰ ਬਣ ਦੇਣਾ। ਵਾਹ ਜੀ ਬੜੇ ਯਾਦ ਆਉਂਦੇ ਬੜੇ ਯਾਦ ਆਉਂਦੇ। ਓਏ ਹੋਏ ਹੋਏ ਇੰਨੀ ਮੁਹੱਬਤ ਤੇ ਨਾ ਚਾਹ ਸੀ ਨਾ ਇੱਕ ਦੂਜੇ ਦਾ ਪਿਆਰ ਕਰਦੇ ਸਨ। ਜਿਹਦਾ ਸਾਹਿਬ ਹਾਂਜੀ ਇਹ ਗਰੀਬ ਦੇ ਉੱਤੇ ਹੱਥ ਰੱਖਦੇ ਸੀ। ਜ਼ਾਲਮ ਨਹੀਂ ਸਨ। ਅੱਛੇ ਇਨਸਾਨ ਸਨ। ਚਲੋ ਜੀ ਦੇਖ ਲਓ ਜੀ ਤੁਹਾਡੇ ਪਿੰਡ ਵਾਲੇ ਵੀ ਵੀਡੀਓ ਵੇਖ ਰਹੇ ਹੋਣੇ ਨੇ ਬਜ਼ੁਰਗ ਵੇਖ ਲਓ ਅੱਜ ਵੀ 76 ਸਾਲਾਂ ਬਾਅਦ ਵੀ ਤੁਹਾਨੂੰ ਯਾਦ ਕਰ ਰਹੇ ਨੇ ਅੱਛੇ ਲਫ਼ਜ਼ਾਂ ਦੇ ਵਿੱਚ। ਜਦੋਂ ਬਰਾਤ ਆਉਂਦੀ ਸੀ ਨਾ ਉਦੋਂ ਬੜੀ ਰੌਣਕ ਹੁੰਦੀ। ਅੱਛਾ ਸੋਟ ਕਰਨੀ ਉਹਨਾਂ ਬੜੀ ਪੈਸੇ ਸੁੱਟਣੇ ਹੈ ਅਜੇ ਨਿੱਕੇ ਨਿੱਕੇ ਹੁੰਦੇ ਸਾਂ। ਅੱਛਾ ਜਾ ਕੇ ਚੁੱਕਣੇ ਪੈਸੇ ਮੈਂ ਇਹਨੇ ਲੱਭ ਲੈਣੇ ਤੁਸੀਂ ਆਖਣਾ ਮੈਂ ਇਹਨੇ ਲੱਭ ਲੈਣੇ। ਉਦੋਂ ਕਾਗਜ਼ਾਂ ਵਾਲੇ ਨੋਟ ਹੁੰਦੇ ਸੀ ਕਿ ਠੀਪੇ ਹੁੰਦੇ ਸੀ ਕੋਈ ਜਿਹੜੇ? ਠੀਪੇ। ਅੱਛਾ ਕਾਗਜ਼ ਨਹੀਂ ਸੀ ਹੁੰਦੇ। ਇਹ ਸੁਣ ਲਾ ਵੀ ਜਿਹੜਾ ਸੀ ਨਾ ਰੁਪਈਆ ਹਾਂਜੀ ਉਹ 16 ਆਨਿਆਂ ਦਾ ਹੁੰਦਾ ਸੀ। ਅੱਛਾ ਹਾਂਜੀ 16 ਆਨਿਆਂ ਦਾ ਹੁੰਦਾ ਸੀ ਰੁਪਈਆ। ਉਹਦੀਆਂ ਫਿਰ ਜਿਹੜਾ ਆਨਾ ਫਿਰ ਚਵਾਨੀਆਂ ਬਣਦੀਆਂ ਸਨ। 4 ਆਨੇ ਦੀ ਚਵਾਨੀ ਹੁੰਦੀ ਸੀ। ਫਿਰ ਉਹਦਾ ਵੱਡਾ ਪੈਸਾ ਹੁੰਦਾ ਫਿਰ ਉਹ ਢੇਲੇ। ਅੱਛਾ ਫਿਰ ਦਮੜੀਆਂ। ਦਮੜੀ ਚੌਥਾ ਹਿੱਸਾ ਪੈਸੇ ਦੀ ਹੁੰਦੀ ਸੀ। ਅੱਛਾ ਉਹ ਪੈਸੇ ਦਾ ਵੀ ਏਡਾ ਸਾਰਾ ਖੰਡ ਦਾ ਖਿਡੌਣਾ ਆ ਜਾਂਦਾ। ਅੱਛਾ ਹੈ ਇਹੋ ਜਿਹਾ ਜ਼ਮਾਨਾ ਸੀ। ਵਾਹ ਜੀ ਸਰਦਾਰ ਜਸਵੰਤ ਸਿੰਘ ਸਰਦਾਰ ਸਰੈਣ ਸਿੰਘ ਦਰਬਾਰਾ ਸਿੰਘ ਹਜ਼ਾਰਾ ਸਿੰਘ ਦਾਨ ਸਿੰਘ ਇਹ ਨਾਂ ਜਿਹੜੇ ਸਨ ਮਸ਼ਹੂਰ ਸਨ। ਚੌਧਰੀ ਪਿੰਡ ਦਾ ਬੰਦਾ ਕਿਹੜਾ ਸੀ? ਚੌਧਰੀ ਲੰਬੜਦਾਰ ਹੀ। ਅੱਛਾ ਲੰਬੜਦਾਰ ਹੀ। ਹਾਂ ਬਲਜਾਮ ਸਿੰਘ ਉਹਦਾ ਨਾਂ। ਅੱਛਾ ਹਾਂ ਉਹਦੇ ਚੱਲਦੀ ਸੀ ਸਾਰੀ ਗੱਲ। ਅੱਛਾ ਵਾਹਵਾ ਚੱਲਦੀ ਸੀ ਉਹਦੀ। ਕਿੰਨੀ ਕੁ ਜ਼ਮੀਨ ਸੀ ਇਹਨਾਂ ਦੀ? अस्सलाम वालेकुम जी, सत श्री अकाल, आदाब दोस्तों सब दा। पंजाब दी टीम इस टाइम पिंड मरीदके दे विच बैठे हैं ते अज पिंड मरीदके दी हिस्टरी पुछांगे कि इस पिंड दे विच किहड़े-किहड़े सिख हिंदू ते मुसलमान 47 तो पहले आबाद सी। इन्हां दा रहन सहन किदां दा सी ते आपसी ताल्लुकात किवें दे सन। हिंदू ऐसे कोई नहीं सी। सारी गलबात पुछदे हैं बुजुर्गां दे कोलों। आओ मिलदे हैं ते गलबात सांझी करदे हैं। अस्सलाम वालेकुम। वालेकुम सलाम। की हाल चाल है? शुक्र है अल्लाह दा। की नाम है अपना? मोहम्मद अनायत। मोहम्मद अनायत। तुहाडे वालिद साहब दा? मोहम्मद बख्श। मोहम्मद बख्श। ते दादा जी दा? सिकंदर। सिकंदर। केड़ी बरादरी अपनी? अंसारी। अंसारी। ऐसा से घड़ियां दे साडे बड़े जेहड़े सन नानक ते मानक। हां जी ये घड़ियां दे सन। अच्छा घड़ियां पिंड घड़ियां। हां जी उथों दे सन पट्टी साडे बड़े। अच्छा नानक ते मानक उन्हां दा नाम सी। वो फिर लै गए जलाया दा। अच्छा मान ते निकल आए। हां हैं वो इत्थे बंधु के आके बैठ गए। अच्छा इत्थे उन्हां जाच सीख लई। फिर वो इस पिंड इन्हां ले आंदा। जाच कादी सीख लई? खड्डी उन्हां दे। अच्छा सही हो गया। ਤੁਹਾਨੂੰ ਇਸ ਪਿੰਡ ਦੇ ਸਿੱਖ ਲੈ ਆਏ ਸੀ ਇੱਥੇ? ਆਹੋ ਇਸ ਪਿੰਡ ਦੇ ਸਿੱਖ ਲੈ ਕੇ ਆਏ ਸੀ। ਅੱਛਾ ਹੁਣ ਇਹ ਦੱਸੋ ਜਿਹੜੇ ਪਿੰਡ ਆਪਾਂ ਇੱਥੇ ਬੈਠੇ ਆ ਇਹਦਾ ਪੂਰਾ ਨਾਮ ਕੀ ਹੈ? ਪੁਰਾਣਾ ਨਾਮ? ਮਰੀਦਕੇ। ਮਰੀਦਕੇ। ਹਾਂ ਇਹਦੇ ਨਾਲ ਕਿਹੜੇ ਕਿਹੜੇ? ਚੂੜ ਤੇ ਮਰੀਦ ਜਿਹੜੇ ਸੀ ਨਾ ਦਾਦਾ ਪੋਤਰਾ ਸਨ। ਇਹ ਜਿਹੜਾ ਪਿੱਛੇ ਚੂੜਕਾਣਾ? ਹਾਂ ਅੱਛਾ ਚੂੜ ਤੇ ਮਰੀਦ ਹਾਂ ਦੋਵੇਂ ਦਾਦਾ ਪੋਤਰਾ ਸਨ। ਅੱਛਾ ਦਾਦਾ ਪੋਤਰਾ ਸੀ। ਹਾਂ ਇਹ ਮਰੀਜ਼ ਜਿਹੜਾ ਸੀ ਨਾ ਇਹਨੂੰ ਫਿਰ ਇਹ 10 ਮਰਬੇ ਉਹ ਜ਼ਮੀਨ ਦਿੱਤੀ ਸੀ ਇਸ ਪਿੰਡ। ਇਹ ਪਿੰਡ ਦੀ? ਹਾਂ ਅੱਛਾ 10 ਮਰਬੇ ਜ਼ਮੀਨ ਦੇ ਕੇ ਤੁਹਾਨੂੰ ਆ ਕੇ ਤੂੰ ਹੀ ਕਰੋ। ਇਹ ਪੋਤਾ ਸੀ? ਹਾਂ ਇਹ ਪੋਤਾ ਸੀ ਉਹ ਦਾਦਾ ਸੀ। ਵਾਹ ਜੀ ਵਾਹ। ਉਹਦਾ ਨਾਂ ਸੀ ਸੱਚਾ ਸੌਦਾ। ਹੈ ਤੇ ਉਹ ਫਿਰ ਉੱਥੇ ਰਹਿ ਪਿਆ। ਇਹ ਇੱਥੇ ਆ ਗਿਆ। ਇੱਥੇ ਫਿਰ ਆਬਾਦੀ ਹੋ ਗਈ। ਹਾਂਜੀ ਆਬਾਦੀ ਹੁੰਦਿਆਂ ਉਹਨੇ ਫਿਰ ਕਾਫੀ ਇੱਥੇ ਹੋ ਗਏ। ਅੱਛਾ ਅੱਲਾ ਦੀ ਰਹਿਮਤ ਹੋ ਗਈ।
ਇਹ ਫਿਰ ਇਹੋ ਜਿਹਾ ਅਸੂਲ ਸਨ ਉਹਨਾਂ ਦੇ। ਗੁਰਦੁਆਰਾ ਬਣਾਉਂਦੇ ਸਨ ਪਹਿਲੇ। ਇੱਕ ਬੰਦਾ ਸੀ ਸਾਡਾ ਜੀ, ਉਹਦਾ ਨਾ ਮਕਾਨ ਵਿੱਚ ਆਉਂਦਾ ਸੀ। ਉਹਨੂੰ ਆਖਣ ਲੱਗੇ ਮਕਾਨ ਲਾ, ਮੈਂ ਤੈਨੂੰ ਪਾ ਦਿਆਂਗੇ ਤੇ ਇੱਧਰ ਸਮਾਨ ਆਪਣਾ ਕੱਢ ਲਾ। ਉਹ ਸਮਾਨ ਕੱਢ ਕੇ ਧਰ ਦਿਆ ਬਾਹਰ। ਉਹ ਅਜਿਹੇ ਗੁਰਦੁਆਰਾ ਦੀ ਨਾ ਕੰਧਾ ਲੈ ਗਿਆ। ਅੱਛਾ। ਤੇ ਉਹਦਾ ਸਮਾਨ ਉੱਥੇ ਬਾਹਰ ਹੀ ਪਿਆ ਆ। ਦਰਬਾਰਾ ਸਿੰਘ ਜੀ ਇੱਕ ਉਹ ਬਾਹਰ ਉਹਦਾ ਡੇਰਾ ਸੀ ਤੇ ਅਸੀਂ 10 ਕੁ ਮਰਬੇ ਦਾ ਮਾਲਕ। ਉਹਨੂੰ ਆਖਣ ਲੱਗਾ ਦਰਬਾਰਾ ਸਿੰਘ ਹੈਗਾ, ਮੇਰਾ ਸਮਾਨ ਬਾਹਰ ਪਿਆ ਤੇ ਵੇਖ ਕਿਹੜੀਆਂ ਕੰਧਾਂ ਨਾ ਕਰਨ ਤੇ ਮੇਰਾ ਕੋਈ ਫਿਕਰ ਨਹੀਂ ਕੀਤਾ। ਉਹਨਾਂ ਕਈ ਹੈ ਘਰ, ਉਹ ਕਈ ਲਿਆ ਦਿੱਤੀ ਤੇ ਉੱਤੋਂ ਕੱਢ ਕੇ ਕੰਧਾਂ ਦੇ ਦੇਣ ਲੱਗ ਪਿਆ। ਉਹ ਦਰਬਾਰਾ ਸਿੰਘਾ ਕੀ ਕਰ, ਪਰਮਾਤਮਾ ਦਾ ਘਰ ਤਾਂ ਬਣਾਉਣਾ ਤੇ ਤੂੰ ਕੋਈ ਮਕਾਨ ਲੱਗ ਪਿਆ। ਉਹਦਾ ਕਿਹਾ ਪਰਮਾਤਮਾ ਵਿੱਚ ਆ ਕੇ ਵਸਣਾ। ਉਹ ਜਿਹੜਾ ਪਿਓ ਤੁਹਾਡਾ ਬਾਹਰ ਬੈਠਾ ਪਹਿਲਾਂ ਉਹਦਾ ਛੱਤੋਗੇ ਤੇ ਫੇਰ ਬਣ ਦੇਣਾ। ਵਾਹ ਜੀ ਵਾਹ। ਹਾਂਜੀ। ਉਹਦਾ ਫਿਰ ਮਕਾਨ ਲੈ ਕੇ ਨਾ ਜਗ੍ਹਾ ਤੇ ਉਹਦਾ ਮਕਾਨ ਛੱਤ ਕੇ ਉਹਦੀ ਭਾਜਰ ਵਿੱਚ ਆ ਕੇ ਆਖਣ ਲੱਗਾ ਲਾ ਹੁਣ ਛੱਤੋ। ਹਾਂਜੀ ਬਣਾਓ। ਇਹੋ ਜਿਹਾ ਸੂਤ ਹੈ। ਦੱਸੋ ਇਹ ਜਿਹੜਾ ਪਿੰਡ ਹੈ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇੱਧਰ ਤੋਂ ਹੈ ਨਾ ਫਰੂਕਾਬਾਦ, ਇੱਧਰ ਬੰਦੋਗੇ, ਹਾਂਜੀ ਲਾਲ ਕੇ, ਇਹ ਸਾਰੇ ਇਹ ਬੰਦੇ ਪਿੰਡ ਜਿਹੜੇ ਨੇ ਨਾਲ ਲੱਗਦੇ ਨੇ। ਅੱਛਾ। ਇਹਦੀ ਤਹਿਸੀਲ ਕਿਹੜੀ ਸੀ ਉਸ ਵੇਲੇ? ਤਹਿਸੀਲ ਹਾਂਜੀ ਤਹਿਸੀਲ ਦੀ ਸ਼ੇਖੂਪੁਰ ਹੋਣੀ ਹੋਰ ਕਿਹੜੀ? ਅੱਛਾ। ਤੇ ਜ਼ਿਲ੍ਹਾ ਵੀ ਸ਼ੇਖੂਪੁਰ ਹੈ? ਜ਼ਿਲ੍ਹਾ ਵੀ ਸ਼ੇਖੂਪੁਰ। ਸਹੀ ਹੋ ਗਿਆ। ਤਹਿਸੀਲ ਵਾ ਜ਼ਿਲ੍ਹਾ ਸ਼ੇਖੂਪੁਰ। ਅੱਛਾ। ਇਸ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਲੰਬੜਦਾਰ ਇੱਕੋ ਹੀ ਸੀ। ਕੀ ਨਾਂ ਸੀ ਉਹਨਾਂ ਦਾ? ਵਰਜਾਮ ਸਿੰਘ। ਵਰਿਆਮ ਸਿੰਘ। ਹਾਂ। ਸਹੀ ਹੋ ਗਿਆ। ਸਿੱਖਾਂ ਦੇ ਘਰ ਕਿੰਨੇ ਸੀ ਤੇ ਮੁਸਲਮਾਨਾਂ ਦੇ ਇਸ ਪਿੰਡ ਦੇ ਵਿੱਚ ਘਰ ਕਿੰਨੇ ਸੀ? ਘਰ ਸਿੱਖਾਂ ਦੇ ਵਾਹਵਾ ਸਨ ਘਰ, ਤੇ ਬਾਕੀ ਮੁਸਲਮਾਨ ਜਿਹੜੇ ਸਨ ਇਹ ਘੱਟ ਸਨ, ਥੋੜੇ ਸਨ। ਕਿਹੜੀ ਕਿਹੜੀ ਬਰਾਦਰੀ ਦੇ ਮੁਸਲਮਾਨ ਸੀ ਇੱਥੇ? ਇੱਥੇ ਤੇਲੀ, ਮੋਚੀ, ਜਲਾ, ਇਹ ਬਰਾਦਰੀਆਂ ਸਨ। ਤੇ ਜਿਹੜੇ ਸਿੱਖ ਸੀ ਉਹ ਕਿਹੜੇ ਜੱਟ ਸਨ? ਵਿਰਕ ਸਨ? ਵਿਰਕ। ਅੱਛਾ। ਸਾਰਾ ਵਿਰਕ ਸਨ? ਵਿਰਕ। ਅੱਛਾ। ਆ ਇੱਥੇ ਨਾਲ ਗੁਰੂ ਨਾਨਕਪੁਰਾ। ਹਾਂ। ਉੱਥੇ ਗੁਰੂ ਨਾਨਕਪੁਰੇ ਨਾ ਇੱਕ ਆ ਕੇ ਨਾ ਉੱਥੇ ਰਿਹਾ ਸੀ। ਅੱਛਾ। ਹੈ ਗੁਰੂ ਨਾਨਕ। ਤੇ ਉਹ ਫਿਰ ਸਿੱਖਾਂ ਨੇ ਨਾ ਉਹਦਾ ਨਾਂ ਧਰ ਦਿੱਤਾ ਗੁਰੂ ਨਾਨਕਪੁਰਾ। ਅੱਛਾ। ਹੈ ਸਹੀ। ਉਹਨੂੰ ਫਿਰ ਬੜਾ ਮੰਨਣ ਲੱਗ ਪਓ। ਉਹਦੇ ਨਾਂ ਤੇ ਪੈ ਗਿਆ ਗੁਰੂ ਨਾਨਕਪੁਰਾ। ਅੱਛਾ। ਪਰਾਂ ਨਾਂ ਫਿਰ ਮੰਡੀ ਸੀ ਚੂੜ ਕਰਨੇ ਦੀ। ਅੱਛਾ ਅੱਛਾ ਅੱਛਾ। ਇਹੋ ਜਿਹਾ। ਅੱਛਾ। ਇਹ ਜਿਹੜਾ ਤੁਹਾਡਾ ਪਿੰਡ ਹੈ ਇਹਦੀ ਜ਼ਮੀਨ ਕਿੱਦਾਂ ਦੀ ਸੀ? ਨਹਿਰੀ ਪਾਣੀ ਲੱਗਦਾ ਸੀ ਕਿ ਖੂਹਾਂ ਦੀ ਵਾਹੀ ਹੁੰਦੀ ਸੀ? ਨਹੀਂ, ਨਹਿਰੀ ਪਾਣੀ ਲੱਗਦਾ। ਨਹਿਰੀ ਪਾਣੀ ਲੱਗਦਾ? ਨਹਿਰੀ ਪਾਣੀ ਲੱਗਦਾ ਤੇ ਬੜਾ ਪਾਣੀ ਆਉਂਦਾ। ਅੱਛਾ। ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦੇ ਜਿਹੜੇ ਮਸ਼ਹੂਰ ਸਿੱਖ ਸਨ ਉਹਨਾਂ ਦੇ ਕੀ ਨਾਂ ਸਨ? ਸਰਦਾਰ ਜਸਵੰਤ ਸਿੰਘ, ਸਰਦਾਰ ਸਰੈਣ ਸਿੰਘ, ਦਰਬਾਰਾ ਸਿੰਘ, ਹਜ਼ਾਰਾ ਸਿੰਘ, ਦਾਨ ਸਿੰਘ, ਇਹ ਨਾਂ ਜਿਹੜੇ ਸਨ ਮਸ਼ਹੂਰ ਸਨ। ਚੌਧਰੀ ਪਿੰਡ ਦਾ ਬੰਦਾ ਕਿਹੜਾ ਸੀ? ਚੌਧਰੀ ਲੰਬੜਦਾਰ ਹੀ ਸੀ। ਅੱਛਾ। ਲੰਬੜਦਾਰ ਹੀ। ਹਾਂ। ਵਰਜਾਮ ਸਿੰਘ ਉਹਦਾ ਨਾਮ। ਅੱਛਾ। ਹਾਂ। ਉਹਦੇ ਚੱਲਦੀ ਸੀ ਸਾਰੀ ਗੱਲ। ਅੱਛਾ। ਵਾਹਵਾ ਚੱਲਦੀ ਸੀ? ਚੱਲਦੀ ਸੀ ਉਹਦੀ। ਕਿੰਨੀ ਕੁ ਜ਼ਮੀਨ ਸੀ ਇਹਨਾਂ ਦੀ ਸਿੱਖਾਂ ਦੀ ਇੱਥੇ? ਜ਼ਮੀਨ ਤੁਹਾਨੂੰ ਦੱਸਿਆ ਨਹੀਂ ਵੀ 10 ਮਰਬੇ ਜ਼ਮੀਨ ਸੀ ਸਾਰੀ। ਉਹ ਸਾਰੀ ਇਹਨਾਂ ਤਕਸੀਮ ਕੀਤੀ। ਅੱਛਾ। ਸਾਰੀ ਸਿੱਖਾਂ ਕੋਈ ਸੀ? ਸਾਰੀ ਸਿੱਖਾਂ ਕੋਈ? ਮੁਸਲਮਾਨਾਂ ਕੋਈ ਨਹੀਂ ਸੀ? ਕੋਈ ਨਹੀਂ। ਸਹੀ ਹੋ ਗਿਆ। ਤੇ ਖੱਤਰੀਆਂ ਦੇ ਕੋਈ ਘਰ ਹੈ ਸੀ ਇੱਥੇ? ਇੱਕ ਖੱਤਰੀ ਦਾ ਘਰ ਸੀ, ਉਹ ਦੁਕਾਨ ਪਾਈ ਹੁੰਦੀ। ਕੀ ਨਾਂ ਸੀ ਉਹਦਾ? ਉਹਦਾ ਨਾਂ ਸੀ ਪੂਰਨ। ਅੱਛਾ। ਪੂਰਨ ਖੱਤਰੀ। ਹਾਂ। ਅੱਛਾ। ਉਹਦੀ ਦੁਕਾਨ ਹੁੰਦੀ ਸੀ? ਦੁਕਾਨ ਹੁੰਦੀ ਸੀ। ਉਹਦੇ ਤੋਂ ਸੌਦਾ ਲੈਂਦੇ ਸਨ। ਜਦੋਂ ਇਹਨਾਂ ਦਾ ਵਿਆਹ ਹੁੰਦਾ ਸੀ ਇਹ ਮੁਸਲਮਾਨ ਨਾਈ ਸੱਦ ਕੇ ਤੇ ਸਾਡੀ ਰੋਟੀ ਮੁਸਲਮਾਨਾਂ ਦੀ ਪਕਾਉਂਦੇ। ਅੱਛਾ। ਪਕਾਉਂਦੇ ਸਨ? ਹਾਂਜੀ। ਤੇ ਜਦੋਂ ਸਿੱਖਾਂ ਦਾ ਹੁੰਦਾ ਸੀ ਉਦੋਂ ਇਹ ਉਹਨਾਂ ਦਾ ਨਾਈ ਸੱਦ ਕੇ ਤੇ ਇਹ ਉਹਨਾਂ ਦੀ ਰੋਟੀ ਪਕਾਉਂਦੇ। ਅੱਛਾ। ਸਿੱਖਾਂ ਇਹੋ ਜਿਹਾ ਵਰਤਾਓ ਸੀ। ਵਾਹ ਜੀ ਵਾਹ। ਇਹਦਾ ਮਤਲਬ ਵਾਹਵਾ ਭਾਈਚਾਰਾ ਸੀ। ਬਹੁਤ ਭਾਈਚਾਰਾ ਸੀ। ਤੇ ਗਰੀਬਾਂ ਦੀ ਮਦਦ ਵੀ ਕਰਦੇ ਸੀ? ਬੜੀ। ਅਗਰ ਕਿਸੇ ਦੀ ਧੀ ਭੈਣ ਦਾ ਵਿਆਹ ਹੋਣਾ? ਹਾਂ ਬੜੀ ਮਦਦ ਕਰਦੇ। ਅੱਛਾ। ਹਾਂ। ਤੁਹਾਡੇ ਪਿੰਡ ਦੇ ਵਿੱਚ ਆਪਸ ਵਿੱਚ ਕੋਈ ਸਿੱਖਾਂ ਦੀ ਦੁਸ਼ਮਣੀ ਤੇ ਨਹੀਂ ਸੀ? ਹੈ ਕੋਈ ਦੁਸ਼ਮਣੀ। ਇੱਥੇ ਕਦੀ ਲੜਾਈ ਹੋਈ ਨਹੀਂ। ਅੱਛਾ। ਹਾਂ। ਨਾ ਸਿੱਖਾਂ ਦੀ ਦੁਸ਼ਮਣੀ ਸੀ। ਸਲੂਕ ਬੜਾ, ਮੁਸਲਮਾਨਾਂ ਦਾ ਆਪਣਾ ਸਲੂਕ ਬੜਾ ਸੀ, ਉਹਨਾਂ ਦਾ ਆਪਣਾ ਬੜਾ ਸਲੂਕ। ਅੱਛਾ। ਹਾਂ। ਉਹ ਜੋ ਕੰਮ ਕਰਨਾ ਲੰਬੜਦਾਰ ਨੇ ਕਰਨਾ। ਅੱਛਾ। ਹਾਂ। ਸਹੀ ਹੋ ਗਿਆ। ਸਕੂਲ ਹੈ ਸੀ ਪਿੰਡ ਦੇ ਵਿੱਚ ਉਸ ਵੇਲੇ? ਸਕੂਲ ਨਾਲ ਸੀ ਪਿੰਡ ਦੇ ਭਰਾ ਉੱਥੇ ਸਕੂਲ ਪਿੰਡ ਚ ਕੋਈ। ਅੱਛਾ। ਪਿੰਡ ਦੇ ਵਿੱਚ ਕੋਈ ਨਹੀਂ ਸੀ? ਹੈ ਤੁਸੀਂ ਪੜ੍ਹਨ ਜਾਂਦੇ ਰਹੇ ਹੋ? ਮੈਂ ਤਾਂ ਨਹੀਂ ਗਿਆ। ਹਾਂ। ਮੈਂ ਹੁਣ ਹੀ ਪੜ੍ਹ ਲਿਆ। ਅੱਛਾ। ਹੁਣ ਹੀ ਪੜ੍ਹ ਲਿਆ। ਸਹੀ ਹੋ ਗਿਆ। ਅੱਛਾ। ਹੁਣ ਤੁਹਾਡੀ ਉਮਰ ਤੁਸੀਂ ਦੱਸਿਆ 92 ਸਾਲ। 92 ਸਾਲ। ਤੁਹਾਡੀ ਉਸ ਵੇਲੇ ਚੰਗੀ ਭਲੀ ਹੋਸ਼ ਸੀ ਤੁਹਾਨੂੰ। ਇਹ ਦੱਸੋ ਜਿਹੜੇ ਸਿੱਖ ਸੀ ਉਹਨਾਂ ਦੇ ਕੋਈ ਬਾਲ ਵੀ ਹੋਣੇ ਨੇ ਜਿਹੜੇ ਤੁਹਾਡੇ ਨਾਲ ਖੇਲਦੇ ਖੂਲਦੇ? ਬੜੇ ਖੇਲਦੇ ਤਾਂ ਇਕੱਠੇ। ਕੋਈ ਤੁਹਾਡਾ ਹਮ ਉਮਰ ਜਿਹੜਾ ਉਹਦਾ ਕੋਈ ਨਾਂ ਯਾਦ ਹੋਵੇ ਤੁਹਾਨੂੰ? ਮੇਰੇ ਹਮ ਉਮਰ ਜਿਹੜਾ ਉਹਦਾ ਨਾਂ ਇੱਕ ਦਰਸ਼ਨ ਸਿੰਘ ਸੀ।
ਇੱਕ ਦਾ ਪੂਰਨ ਸਿੰਘ ਸੀ। ਅੱਛਾ ਇਹ ਸਨ ਦੇ ਨਾਂ ਸਨ ਸਾਰੇ। ਅੱਛਾ ਉਦੋਂ ਕੀ ਖੇਡਾਂ ਹੁੰਦੀਆਂ ਸੀ, ਕੀ ਖੇਡਦੇ ਹੁੰਦੇ ਸੀ? ਖੇਡ ਸਨ ਇੱਕ ਜਣੇ ਘੋੜੀ ਬਣ ਜਾਣਾ ਸੀ ਤਾਂ ਇੱਕ ਜਣੇ ਮਗਰੋਂ ਭੱਜ ਕੇ ਉਹਨਾਂ ਛਾਲ ਮਾਰਨੀ। ਅੱਛਾ ਤੇ ਉਹ ਸਕਣਾ ਉਸ ਗਿਣਨੇ ਬਈ ਇੰਨਾ ਚਿਰ ਮੈਂ ਉੱਤੇ ਰਹਿਣਾ। ਅੱਛਾ ਇੰਨਾ ਚਿਰ ਉਹ ਫਿਰ ਹੌਲੀ ਹੌਲੀ ਨੀਵੀਆਂ ਹੋਣਾ ਤੇ ਉਹਦੇ ਪੈਰ ਲੱਗ ਜਾਣਾ, ਥੱਲੇ ਪੈਰ ਲੱਗ ਜਾਣਾ, ਬਸ ਉੱਤਰ ਜਾ। ਅੱਛਾ ਉਹਨੇ ਉੱਤਰ ਜਾਣਾ। ਵਾਹ ਜੀ ਵਾਹ। ਤੁਹਾਡੇ ਪਿੰਡ ਦੇ ਵਿੱਚ ਮੇਲਾ ਸ਼ੇਲਾ ਵੀ ਲੱਗਦਾ ਸੀ? ਹਾਂ ਮੇਲਾ ਲੱਗਦਾ। ਕਿਹੜਾ ਦਰਬਾਰ ਸੀ? ਆਹ ਦਰਬਾਰ ਇੱਥੇ ਨਾਲ। ਕੀ ਨਾਂ ਦਰਬਾਰ ਦਾ? ਉਹਦਾ ਨਾਂ ਗੋਗੀਆਂ ਵਾਲਾ। ਅੱਛਾ ਹਾਂ ਉਹਨੂੰ ਸਿੱਖਾਂ ਨੇ ਜ਼ਮੀਨ ਦਿੱਤੀ ਸੀ। ਅੱਛਾ ਤੇ ਉਸ ਦਰਬਾਰ ਬੜੀ ਸੀ ਕੰਧ, ਉਹ ਤੇ ਫਿਰ ਉਹਦਾ ਨਾਂ ਪੈ ਗਿਆ ਗੋਗੀਆਂ ਵਾਲਾ। ਅੱਛਾ ਆਏ ਗਏ ਨੂੰ ਰੋਟੀ ਦਿੰਦਾ ਸੀ, ਤਵਾ ਉੱਤੇ ਰੱਖਦਾ ਸੀ, ਫਿਰ ਆਟਾ ਗੁੰਨ ਕੇ ਰੱਖਦਾ ਸੀ ਬਾਬਾ ਜਿਹੜਾ। ਉਹਦਾ ਨਾਂ ਟਿਕ ਗਿਆ ਗੋਗੀਆਂ ਵਾਲਾ। ਉਹ ਗੋਗੀ ਉਹ ਕਿਸੇ ਬਣਾ ਨਾ ਪਾਣੀ ਪੀਣਾ, ਖੂਹੀ ਲੱਗੀ ਸੀ ਖੂਹੀ, ਉਹਦੇ ਵਿੱਚ ਡੋਲ ਸੀ, ਉਹਨੂੰ ਆਖਣਾ ਖੋਲਾ ਪਾਣੀ ਫਿਰ ਪੀਵੀ, ਪਹਿਲਾਂ ਗੋਗੀ ਖਾ ਕੇ। ਅੱਛਾ ਉਹਨੇ ਗੋਗੀ ਖਾਣੀ ਤੇ ਫਿਰ ਪਾਣੀ ਪੀਣਾ। ਵਾਹ ਜੀ ਵਾਹ। ਉਹ ਸਾਰੀ ਜ਼ਮੀਨ ਸਿੱਖਾਂ ਨੇ ਦਿੱਤੀ ਸੀ ਉਹਨੂੰ? ਸਿੱਖਾਂ ਨੇ। ਸਿੱਖ ਮੰਨਦੇ ਸੀ ਉਹ ਬਜ਼ੁਰਗਾਂ ਨੂੰ ਵੀ? ਬੜਾ ਬਜ਼ੁਰਗਾਂ ਨੂੰ ਮੰਨਦੇ, ਬਜ਼ੁਰਗਾਂ ਨੂੰ ਤੇ ਇੰਨਾ ਮੰਨਦੇ ਜਿਹਦਾ ਹਿਸਾਬ ਹੀ ਕੋਈ ਨਹੀਂ। ਅੱਛਾ ਮੇਲਾ ਸ਼ੇਲਾ ਕਰਾਉਂਦੇ ਸੀ ਉਹਨਾਂ ਦਾ? ਮੇਲਾ ਕਰਾਉਂਦੇ। ਇਹਨਾਂ ਜ਼ਮੀਨ ਫਿਰ ਉਹਨੂੰ ਗਾਮੇ ਵੀ ਦਿੱਤੀ ਸੀ, 2 ਪੈਲੀਆਂ। ਅੱਛਾ ਉਹਦੇ ਚ ਫਸਲ ਬੀਜ ਦਿੰਦਾ ਸੀ। ਵਾਹ ਜੀ ਵਾਹ। ਉਹ ਦੋਵੇਂ ਜੀ ਸਨ। ਉਹ ਫਿਰ ਅਸੀਂ ਛੋਟੇ ਛੋਟੇ ਹੁੰਦੇ ਸਨ ਉਦੋਂ, ਤੇ ਜਾਣਾ ਤੇ ਉਹਨਾਂ ਨੇ ਜਿਹੜਾ ਫਰੂਟ ਹੋਣਾ ਨਾ ਉਹ ਖੋ ਕੇ ਰੱਖਿਆ ਉਹਨਾਂ ਸਾਰਿਆਂ ਨੂੰ, ਸਾਨੂੰ ਨਾ ਥੋੜਾ ਥੋੜਾ ਦੇਣਾ। ਅੱਛਾ ਇਹਦਾ ਮਤਲਬ ਫਲ ਦਾ ਦਰਖਤ ਵੀ ਲਾਏ ਹੋਣੇ ਉਹਨਾਂ ਨੇ? ਬਾਗ ਲੱਗਾ ਸੀਗੇ, ਚੰਗਾ ਭਲਾ ਬਾਗ ਹੈ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਹੁਣ ਇਹ ਦੱਸੋ, ਤੁਹਾਡੇ ਪਿੰਡ ਦੇ ਵਿੱਚ ਮੇਲਾ ਵੀ ਲੱਗਦਾ ਸੀ ਤੁਸੀਂ ਦੱਸਿਆ, ਉਹਦੇ ਵਿੱਚ ਘੋਲ ਛੋਲ ਵੀ ਹੁੰਦੇ ਹੋਣੇ ਨੇ? ਕੌਡੀ ਹੁੰਦੀ ਸੀ, ਘੋਲ ਹੁੰਦੇ ਸਨ, ਨਕਲੀ ਆਉਂਦੇ ਸਨ। ਅੱਛਾ ਬੜਾ ਮੇਲਾ ਲੱਗਦਾ ਹੁੰਦਾ ਸੀ। ਤੇ ਉਦੋਂ ਸ਼ਰਾਬਾਂ ਸ਼ਰੂਬਾਂ ਤਾਂ ਨਹੀਂ ਪੀਂਦੇ ਸੀ ਸਿੱਖ? ਨਹੀਂ ਉਹ ਪੀਂਦੇ ਹੋਣਗੇ ਪਰ ਉੱਥੇ ਤੇ ਨਹੀਂ ਸਨ ਪੀਂਦੇ, ਜਦੋਂ ਸਾਡੇ ਕੋਲ ਜਾਂਦੇ ਸਨ ਉਦੋਂ। ਨਹੀਂ ਕਈ ਮੇਲਿਆਂ ਦੇ ਵਿੱਚ ਅਸੀਂ ਸੁਣਿਆ ਨਾ ਕਹਾਣੀਆਂ ਸ਼ਰਾਬ ਪੀ ਕੇ ਲੜਾਈਆਂ ਕਰਨ ਲੱਗ ਪਏ। ਨਹੀਂ ਇਹ ਕੋਈ ਕਿੱਸਾ ਨਹੀਂ। ਅੱਛਾ ਤੇ ਤੁਹਾਡੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਹੋਇਆ? ਪਹਿਲਵਾਨ? ਹਾਂ ਸਿੱਖਾਂ ਦੇ ਦੌਰ 'ਚ? ਨਹੀਂ ਪਹਿਲਵਾਨ ਕੋਈ ਨਹੀਂ ਸੀ। ਸਹੀ ਹੋ ਗਿਆ। ਤੇ ਹੋਰ ਇਹਨਾਂ ਦੀ ਲੋਕਾਂ ਦੀ ਥੋੜੀ ਬਹੁਤ ਗੱਲ ਦੱਸੋ ਕਿ ਸਿੱਖਾਂ ਦੇ ਅਸੂਲ ਕੀ ਕੀ ਸਨ? ਇੱਕ ਤਾਂ ਤੁਸੀਂ ਦੱਸਿਆ ਉਹਨਾਂ ਦੇ ਜਿਹੜੇ ਸਨ ਨਾ ਬਹੁਤ ਚੰਗੇ ਸਨ। ਇੰਨੇ ਚੰਗੇ ਸਨ ਪਰ ਜਿਹਦਾ ਹਿਸਾਬ ਹੀ ਕੋਈ ਨਹੀਂ, ਗਰੀਬ ਗੁਰਬੇ ਦਾ ਧਿਆਨ ਰੱਖਣਾ। ਅੱਛਾ ਹਾਂਜੀ ਉਹਦੀ ਧੀ ਭੈਣ ਦਾ ਵਿਆਹ ਹੋਣਾ ਤੇ ਬੜਾ ਹੱਥ ਵੰਡਾਉਣਾ, ਬੜੇ ਖਿਲਾਫ ਹੋ ਪਾਲੇ। ਅੱਛਾ ਕੋਈ ਐਸੀ ਗੱਲ ਨਹੀਂ ਸੀ ਹੁੰਦੀ। ਸਹੀ ਹੋ ਗਿਆ। ਸਾਡਾ ਨਾਈ ਸੀ ਮੁਸਲਮਾਨ, ਉਹ ਸਾਡੀਆਂ ਹਜ਼ਾਮਤਾਂ ਕਰਦਾ ਸੀ। ਅੱਛਾ ਉਹਨਾਂ ਦਾ ਆਪਣਾ ਸੀ ਨਾਈ, ਉਹ ਹਜ਼ਾਮਤਾਂ ਕਰਦਾ ਸੀ। ਘੋੜੀਆਂ ਛੋੜੀਆਂ ਰੱਖੀਆਂ ਹੁੰਦੀਆਂ ਸੀ? ਘੋੜੀਆਂ ਰੱਖੀਆਂ ਹੁੰਦੀਆਂ, ਘੋੜੀਆਂ ਹੀ। ਅੱਛਾ ਡੰਗਰ ਸਭ ਨੂੰ ਜ਼ਿਆਦਾ ਕਿਹਦੇ ਹੁੰਦੇ ਸੀ ਪਿੰਡ ਦੇ ਵਿੱਚ? ਡੰਗਰ ਸਾਰੇ ਵਾਹਵਾ ਰੱਖੇ ਹੁੰਦੇ ਸਨ, ਪਰ ਜਿਹੜਾ ਬਰਜਾਮ ਸਿੰਘ ਸੀ ਨਾ ਉਹਦੇ ਡੰਗਰ ਬਹੁਤ ਸਨ। ਅੱਛਾ ਸਹੀ ਹੋ ਗਿਆ। ਇਹਨਾਂ ਦੇ ਵਿਆਹ ਸ਼ਾਦੀਆਂ ਵੇਖੀਆਂ? ਬੱਲੇ ਕੀ ਹੁੰਦਾ ਸੀ ਇਹਨਾਂ ਦੇ ਵਿਆਹਾਂ 'ਚ? ਜਦੋਂ ਬਰਾਤ ਆਉਂਦੀ ਸੀ ਕਿੰਨੇ ਦਿਨ ਰਹਿੰਦੀ ਸੀ? ਜਦੋਂ ਬਰਾਤ ਆਉਂਦੀ ਸੀ ਨਾ ਉਦੋਂ ਬੜੀ ਰੌਣਕ ਹੁੰਦੀ। ਅੱਛਾ ਸੋਟ ਕਰਨੀ ਉਹਨਾਂ ਬੜੀ, ਪੈਸੇ ਸੁੱਟਣੇ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ। ਅੱਛਾ ਜਾ ਕੇ ਚੁੱਕਣੇ ਪੈਸੇ, ਮੈਂ ਇਹਨੇ ਲੱਭ ਲੈਣੇ, ਦੂਜਾ ਆਖਣਾ ਮੈਂ ਇਹਨੇ ਲੱਭ ਲੈਣੇ। ਉਦੋਂ ਕਾਗਜ਼ਾਂ ਵਾਲੇ ਨੋਟ ਹੁੰਦੇ ਸੀ ਕਿ ਠੀਪੇ ਹੁੰਦੇ ਸੀ ਕੋਈ ਜਿਹੜੇ? ਠੀਪੇ। ਅੱਛਾ ਕਾਗਜ਼ ਨਹੀਂ ਸੀ ਹੁੰਦੇ। ਇਹ ਸੁਣ ਲਾ ਵੀ ਜਿਹੜਾ ਸੀ ਨਾ ਰੁਪਈਆ, ਹਾਂਜੀ ਉਹ 16 ਆਨਿਆਂ ਦਾ ਹੁੰਦਾ ਸੀ। ਅੱਛਾ ਹਾਂਜੀ 16 ਆਨਿਆਂ ਦਾ ਹੁੰਦਾ ਸੀ ਰੁਪਈਆ। ਉਹਦੀਆਂ ਫਿਰ ਜਿਹੜਾ ਆਨਾ ਫਿਰ ਚੁਆਨੀਆਂ ਬਣਦੀਆਂ ਸਨ, 4 ਆਨੇ ਦੀ ਚੁਆਨੀ ਹੁੰਦੀ ਸੀ। ਫਿਰ ਉਹਦਾ ਵੱਡਾ ਪੈਸਾ ਹੁੰਦਾ, ਫਿਰ ਉਹ ਢੇਲੇ। ਅੱਛਾ ਫਿਰ ਦਮੜੀਆਂ, ਦਮੜੀ ਚੌਥਾ ਹਿੱਸਾ ਪੈਸੇ ਦੀ ਹੁੰਦੀ ਸੀ। ਅੱਛਾ ਉਹ ਪੈਸੇ ਦਾ ਵੀ ਏਡਾ ਸਾਰਾ ਖੰਡ ਦਾ ਕਢਾਉਣਾ ਆ ਜਾਂਦਾ। ਅੱਛਾ ਇਹੋ ਜਿਹਾ ਜ਼ਮਾਨਾ ਸੀ। ਵਾਹ ਜੀ ਵਾਹ। ਇਹਦਾ ਮਤਲਬ ਤੁਹਾਡੀਆਂ ਸ਼ਾਦੀਆਂ ਵਿਆਹਾਂ 'ਚ ਵੀ ਹੁੰਦੇ ਸੀ ਉਹ? ਸਾਡੀਆਂ ਵਿਆਹਾਂ 'ਚ ਫੁੱਲ ਪਿਆਰ ਮੁਹੱਬਤ ਸੀ। ਅੱਛਾ ਹੁਣ ਇਹ ਦੱਸੋ, ਜਦੋਂ ਪਾਕਿਸਤਾਨ ਬਣ ਗਿਆ, ਉਧਰ ਪਤਾ ਲੱਗ ਗਿਆ ਕਿ ਵੀ ਇੰਡੀਆ ਬਣ ਗਿਆ, ਇੱਧਰ ਪਾਕਿਸਤਾਨ ਬਣ ਗਿਆ, ਇਹ ਲੋਕ ਫਿਰ ਕਿਸ ਤਰ੍ਹਾਂ ਆਪਣੇ ਭਰੇ ਭਰੇ ਘਰ ਛੱਡ ਕੇ ਨਿਕਲੇ? ਇਹਨਾਂ ਉੱਤੇ ਕੀ ਆਲੇ ਦੁਆਲੇ ਕਿਸੇ ਨੇ ਹਮਲਾ ਕੀਤਾ ਸੀ? ਨਹੀਂ ਕੋਈ ਹਮਲਾ ਨਹੀਂ। ਉਸ ਦਿਨ ਦੀ ਕਹਾਣੀ ਦੱਸੋ ਕਿ ਜਿੱਦਣ ਨਿਕਲੇ ਨੇ ਇੱਥੋਂ ਕੀ ਕੁਛ ਹੋਇਆ ਸੀ? ਕੋਈ ਹਮਲਾ ਨਹੀਂ ਕੀਤਾ, ਕੋਈ ਕੁਛ ਨਹੀਂ, ਆਪਣੀ ਖੁਸ਼ੀ ਨਾਲ ਗਏ ਨੇ। ਹਰ ਸ਼ਹਿਰ ਜਿੰਨੀ ਜਾ ਸਕਦੇ ਨੇ ਲੈ ਗਏ। ਅੱਛਾ ਕੋਈ ਪਾਬੰਦੀ ਨਹੀਂ ਸੀ, ਕੁਛ ਨਹੀਂ ਸੀ। ਉਧਰ ਗਏ ਨੇ, ਉਧਰ ਇਹਨਾਂ ਦਾ ਹਾਲ ਨਹੀਂ ਚੰਗਾ ਰਿਹਾ। ਨਹੀਂ ਮਾਲ ਡੰਗਰ ਆਪਣਾ ਜਿਹੜਾ ਸੀ ਉਹ ਤੁਹਾਡੇ ਲੋਕਾਂ ਨੂੰ ਦੇ ਗਏ ਸੀ? ਉਹ ਉੱਥੇ ਇੱਥੇ ਛੱਡ ਗਏ ਸਨ, ਵੰਡ ਵੰਡ ਦਿੱਤਾ ਉਹਨਾਂ। ਕੋਈ ਮਾਰ ਕੱਟ ਤੇ ਨਹੀਂ ਹੋਈ ਇਸ ਪਿੰਡ ਦੇ ਵਿੱਚ? ਨਹੀਂ ਸਹੀ ਸਲਾਮਤ ਇੱਥੋਂ ਚਲੇ ਗਏ? ਸਹੀ ਸਲਾਮਤ। ਮੁੜ ਕੇ ਜਦੋਂ ਇਹ ਕੈਂਪ 'ਚ ਬੈਠੇ ਨੇ ਇੱਥੇ ਟੂੜਕਾਣੇ,
ਉੱਥੋਂ ਵਾਪਸ ਆਪਣੇ ਪਿੰਡ ਆਉਂਦੇ ਰਹੇ ਨੇ? ਆਉਂਦੇ ਰਹੇ ਨੇ, ਅਸੀਂ ਆਪ ਜਾਂਦੇ ਰਹੇ, ਨਿੱਕੇ ਨਿੱਕੇ ਹੁੰਦੇ ਸੀ ਮਿਲਣ ਜਾਂਦੇ ਰਹੇ, ਉਹ ਵੀ ਇੱਥੇ ਆਉਂਦੇ ਸਨ। ਅੱਛਾ। ਹਾਂ, ਬੜਾ ਚਿਰ ਰਹੇ ਸਨ ਕੈਂਪ। ਤੇ ਆਪਣਾ ਜਿਹੜਾ ਸੋਨਾ ਜ਼ੇਵਰ ਵਗੈਰਾ ਸਾਰਾ ਕੁਝ ਲੈ ਗਏ ਸੀ? ਲੈ ਗਏ। ਇਹਦਾ ਮਤਲਬ ਤਸੱਲੀ ਨਾ ਗਏ ਕਿਉਂਕਿ ਤਸੱਲੀ ਨਜ਼ਦੀਕ ਨਾਲ, ਸੀ। ਕੋਈ ਤਸੱਲੀ, ਬਿਲਕੁਲ ਤਸੱਲੀ ਨਾ ਗਏ। ਅੱਛਾ, ਉਧਰ ਜਾ ਕੇ ਨਾ ਇਹਨਾਂ ਨੂੰ ਜ਼ਮੀਨ ਨਾ ਚੰਗੀ ਮਿਲੀ। ਉਧਰ ਜਾ ਕੇ ਤੁਹਾਡਾ ਕਦੀ ਰਾਬਤਾ ਹੋਇਆ ਉਹਨਾਂ ਨਾਲ? ਹਾਂ, ਉਧਰ ਵੀ ਕਰਦੇ ਰਹਿੰਦੇ। ਕਿਹਦੇ ਨਾਲ ਰਾਬਤਾ ਹੋਇਆ ਸੀ? ਇਹਦੇ ਗੁਰਬਚਨ ਸਿੰਘ ਨਾਲ। ਅੱਛਾ। ਹਾਂ। ਉਹਨਾਂ ਨੇ ਕੀ ਦੱਸਿਆ, ਕਿਹੜੇ ਇਲਾਕੇ 'ਚ ਜਾ ਕੇ ਬੈਠੇ? ਉਹ ਆਂਦਾ ਸੀ ਵੀ ਟਿੱਬੇ ਜਾਣਾ, ਉਹਦੇ ਵਿੱਚ ਅਸੀਂ ਬਾਦ ਹੋਏ ਆ। ਕਰਨਾਲ 'ਚ ਜ਼ਿਆਦਾ ਬੈਠੇ ਨੇ। ਹਾਂ, ਤੇ ਉਹ ਅਸੀਂ ਨਾ ਬੜਾ ਇੱਥੇ ਹਾਲ ਕੋਈ। ਲੇਕਿਨ ਬਾਬਾ ਜੀ ਉਹਨਾਂ ਨੇ ਉਹ ਜੰਗਲ ਵੱਢ ਵੁੱਢ ਕੇ ਟਿੱਬੇ ਜਿਹੜੇ ਪੱਧਰੇ ਕਰਕੇ ਤੇ ਉੱਥੇ ਵੀ ਜ਼ਮੀਨ ਜਿਹੜੀ ਨਾ ਬਜਾਊ ਬਣਾ ਲਈ। ਬੜੀਆਂ ਮਿਹਨਤਾਂ ਉਹਨਾਂ ਨੇ ਵੀ ਉੱਥੇ ਜਾ ਕੇ। ਮਿਹਨਤੀ ਬੜੇ ਸਨ ਉਹ, ਇੱਥੇ ਵੀ ਉਹ ਆਪ ਬੜਾ ਕੰਮ ਕਰਦੇ ਸਨ। ਅੱਛਾ। ਹਾਂ। ਵਾਹ ਜੀ ਵਾਹ। ਅੱਛਾ ਬਾਬਾ ਜੀ, ਉਹ ਲੋਕ ਇੱਥੋਂ ਚਲੇ ਗਏ, ਉਸ ਤੋਂ ਬਾਅਦ ਮੁੜ ਕੇ ਇੱਥੇ ਕਿਹੜੇ ਕਿਹੜੇ ਇਲਾਕੇ ਦੇ ਆ ਕੇ ਲੋਕ ਬੈਠੇ? ਇੱਥੇ ਫਿਰੋਜ਼ਪੁਰ ਦੇ ਵੀ ਆਏ ਨੇ, ਤੇ ਜਲੰਧਰ ਦੇ ਵੀ ਆ ਗਏ, ਜਲੰਧਰੀਏ। ਫਿਰ ਜਿਹੜੇ ਗੁੱਜਰ ਸਨ ਇਹ ਫਿਰੋਜ਼ਪੁਰ ਹੀ ਸਨ। ਅੱਛਾ। ਇਹ ਘਰ ਆਏ ਨੇ, ਉਹ ਵੀ ਘਰ ਆਏ ਸਨ ਤੇ ਬਜੀ ਹਵਾ ਸਨ। ਉਹਨਾਂ ਦੇ ਮਕਾਨ ਪੱਕੇ ਸਨ ਕਿ ਕੱਚੇ ਸਨ? ਪੱਕੇ ਮਕਾਨ ਸਿੱਖਾਂ ਦੇ। ਅੱਛਾ, ਉਹਨਾਂ ਵਿੱਚ ਆ ਕੇ ਆਬਾਦ ਹੋਏ? ਉਹਨਾਂ ਜਾ ਕੇ ਆਬਾਦ। ਸਹੀ ਹੋ ਗਿਆ। ਕੋਈ ਮੁੜ ਕੇ ਉਧਰ ਜਾ ਕੇ ਵਾਪਸ ਆਇਆ ਆਪਣੇ ਪਿੰਡ, ਇਸ ਪਿੰਡ ਦੇ ਵਿੱਚ? ਆਇਆ। ਕਿਹੜਾ ਬੰਦਾ ਆਇਆ? ਦਰਸ਼ਨ ਸਿੰਘ। ਅੱਛਾ। ਉਹ ਆ ਕੇ ਮਿਲਿਆ ਸਾਰਿਆਂ ਨੂੰ। ਅੱਛਾ। ਆਖਣ ਲੱਗਾ ਕੋਈ ਹਾਲ ਨਹੀਂ, ਬਾਅਦ ਹੀ ਛੱਡ ਕੇ ਗਏ, ਪਰ ਉਧਰ ਤੇ ਸਾਡਾ ਕੋਈ ਹਾਲ। ਜੀ ਬਾਬਾ ਜੀ, ਭਰੇ ਭਰਾਏ ਘਰ ਛੱਡਣੇ ਕਿਹੜਾ ਸੌਖੇ ਨੇ। ਹੱਸਦੇ ਵਸਦੇ ਪਿਆਰ ਮੁਹੱਬਤ ਨਾਲ ਰਹਿੰਦੇ ਹੋਣ। ਬੜੀ ਪਿਆਰ ਮੁਹੱਬਤ, ਕਦੀ ਲੜਾਈ ਨਹੀਂ ਸੀ ਇੱਥੇ ਹੋਈ। ਕਦੀ ਲੜਾਈ ਹੋਈ ਨਹੀਂ ਸੀ। ਵਾਹ ਜੀ ਵਾਹ। ਇੰਨਾ ਸਰੂਪ ਪਹਿਲਾ ਪਿੰਡ ਵੇਖਿਆ ਜਿੱਥੇ ਕਹਿੰਦੇ ਨਾ ਕੋਈ ਲੜਾਈ ਨਹੀਂ ਸੀ। ਨਾ, ਇੱਥੇ ਲੜਾਈ ਨਹੀਂ। ਨਹੀਂ ਤਾਂ ਅਕਸਰ ਪਿੰਡਾਂ ਦੇ ਵਿੱਚ ਜਿਹੜੇ ਸਿੱਖ ਸੀ ਨਾ, ਉਹ ਲੜਦੇ ਲਾਜ਼ਮੀ ਰਹਿੰਦੇ ਸੀ। ਇੱਥੇ ਨਹੀਂ ਲੜਾਈ। ਇਹਦਾ ਮਤਲਬ ਲੰਬੜਦਾਰ ਦੀ ਫਿਰ ਚੱਲਦੀ ਸੀ ਇੱਥੇ। ਲੰਬੜਦਾਰ ਇਹਨਾਂ ਨੇ ਕੋਈ ਥੜਾ ਥੋੜਾ ਵੀ ਬਣਾਇਆ ਹੁੰਦਾ ਜਿੱਥੇ ਬਹਿ ਕੇ ਪੰਚਾਇਤ ਲਾਉਂਦੇ ਸੀ? ਹਾਂ, ਥੜਾ ਬਣਾਇਆ। ਉਹ ਕਿਹੜੇ ਪਾਸੇ ਹੁੰਦਾ ਸੀ? ਉਹ ਇੱਧਰ ਨਾਲ ਪਰਾਂ। ਤੇ ਗੁਰਦੁਆਰਾ ਇਹਨਾਂ ਦਾ ਪੱਕਾ ਹੁੰਦਾ ਸੀ? ਹਾਂ, ਪੱਕਾ। ਬੜਾ ਸੋਹਣਾ ਗੁਰਦੁਆਰਾ ਬਣਾਇਆ ਸੀ ਉਹਨਾਂ। ਅੱਛਾ। ਫਸਟ ਕਲਾਸ। ਤੇ ਮਸਜਿਦ ਜਿਹੜੀ ਸੀ? ਮਸਜਿਦ ਵੀ ਪੱਕੀ। ਤੇ ਮਸਜਿਦ ਵੀ ਪੱਕੀ ਸੀ? ਹਾਂ, ਕੋਲ ਹੀ। ਮਸਜਿਦ ਵੀ ਕੋਲ ਹੀ। ਅੱਛਾ, ਕੋਲ ਹੀ ਸੀ ਗੁਰਦੁਆਰੇ ਦੇ? ਹਾਂ, ਨਾਲ ਆਇਆ ਇਸ ਪਾਸੇ। ਰਾਹ ਵਿੱਚੋਂ ਲੰਘਦਾ ਨਾ, ਉਹ ਰਾਹ ਇਸਲਾਮ ਮਸਜਿਦ ਇਸਲਾਮ। ਕਦੀ ਕਦੀ ਅਜ਼ਾਨ ਦੇ ਵਿੱਚੋਂ ਅਜ਼ਾਨ ਦੇ ਰਿਹਾ ਹੋਵੇ ਬੰਦਾ, ਉਹਦੇ ਵਿੱਚ ਪਾਰੋਂ ਕੋਈ ਲੜਾਈ ਤਾਂ ਨਹੀਂ ਸੀ ਹੋਈ? ਨਹੀਂ ਨਹੀਂ। ਕਿਉਂਕਿ ਅਕਸਰ ਅਸੀਂ ਪਿੰਡਾਂ 'ਚ ਜਾਂਦੇ ਹਾਂ, ਕਹਿੰਦੇ ਸੀ ਸਾਡੀ ਰੋਟੀ ਮੰਗੀ ਗਈ ਹੈ, ਮੌਲਵੀ ਨੇ ਅਜ਼ਾਨ ਦਿੱਤੀ ਹੈ। ਤੇ ਤੁਹਾਡੇ ਪਿੰਡ 'ਚ ਕੋਈ ਇਸ ਤਰ੍ਹਾਂ ਦਾ ਮਸਲਾ ਨਹੀਂ? ਕੋਈ ਗੱਲ ਨਹੀਂ। ਵਾਹ ਜੀ ਵਾਹ। ਇਹ ਕੋਈ ਗੱਲ ਨਹੀਂ। ਉੱਥੇ ਕੋਈ ਇਤਰਾਮ ਕਰਦੇ ਜਦੋਂ ਅਜ਼ਾਨ ਹੁੰਦੀ ਸੀ ਨਾ। ਅੱਛਾ। ਉਦੋਂ ਬੜਾ ਇਤਰਾਮ ਕਰਦੇ। ਵਾਹ ਜੀ ਵਾਹ। ਤੁਸੀਂ ਉਹਨਾਂ ਦਾ ਇਤਰਾਮ ਕਰਦੇ, ਤੁਹਾਡਾ ਕਰਦੇ ਸੀ? ਉਹਨਾਂ ਦਾ ਮੱਸਿਆ ਹੁੰਦੀ ਸੀ, ਉਹ ਬਣਦੇ ਹੁੰਦੇ ਸਨ। ਫਿਰ ਨਾ ਹਲਵਾ ਬਣਾਇਆ ਹੁੰਦਾ ਸੀ। ਅੱਛਾ। ਤੇ ਉਹ ਬੱਚਿਆਂ ਨੂੰ ਇਹਨਾਂ ਦਿੰਦੇ ਸਨ। ਅੱਛਾ, ਗੁਰਦੁਆਰੇ 'ਚ? ਗੁਰਦੁਆਰੇ 'ਚ। ਅੱਛਾ, ਉੱਥੇ ਲੰਗਰ ਵੀ ਲੱਗਦਾ ਹੋਣਾ ਗੁਰਦੁਆਰੇ 'ਚ? ਤਾਂ ਲੰਗਰ ਵੀ ਲੱਗਦਾ ਹੋਣਾ? ਆਹੋ, ਉਹ ਫਿਰ ਨਾ ਬੱਚਿਆਂ ਨੂੰ ਵੀ ਦੇਣਾ ਇੰਨਾ ਸਾਰਿਆਂ ਨੂੰ। ਤੇ ਅਸੀਂ ਛੋਟੇ ਛੋਟੇ ਸਾਨੂੰ ਵੀ ਇੰਨਾ ਸਾਰਿਆਂ ਨੂੰ ਦੇ ਦਿੱਤਾ। ਵਾਹ ਜੀ ਵਾਹ। 75 ਸਾਲ ਹੋ ਗਏ ਹੁਣ ਉਹਨਾਂ ਨੂੰ ਗਿਆ ਨੂੰ। 76 ਸਾਲ ਯਾਦ ਆਉਂਦੇ ਨੇ ਉਹ ਲੋਕ? ਬੜੇ ਬਾਤੇ ਹੋ ਗਏ ਉਹਨਾਂ ਨੇ। 76 ਸਾਲ ਹੋ ਗਏ ਨੇ? ਹਾਂ। ਅੱਛਾ, ਯਾਦ ਆਉਂਦੇ ਨੇ? ਬੜੇ ਯਾਦ ਆਉਂਦੇ ਨੇ, ਬੜੇ ਯਾਦ ਆਉਂਦੇ ਨੇ। ਓਏ ਹੋਏ ਹੋਏ। ਇੰਨੀ ਮੁਹੱਬਤ ਤੇ ਨਾ ਚਾਹ ਸੀ ਨਾ, ਇੱਕ ਦੂਜੇ ਦਾ ਪਿਆਰ ਕਰਦੇ ਸਨ ਜਿਹਦਾ ਸਾਹਿਬ। ਜੀ, ਇਹ ਗਰੀਬ ਦੇ ਉੱਤੇ ਹੱਥ ਰੱਖਦੇ ਸੀ। ਹੱਥ ਰੱਖਦੇ, ਜ਼ਾਲਮ ਨਹੀਂ ਸਨ। ਅੱਛੇ ਇਨਸਾਨ ਸਨ। ਚਲੋ ਜੀ, ਦੇਖ ਲਓ ਜੀ, ਤੁਹਾਡੇ ਪਿੰਡ ਵਾਲੇ ਵੀ ਵੀਡੀਓ ਵੇਖ ਰਹੇ ਹੋਣੇ ਨੇ, ਬਜ਼ੁਰਗ ਵੇਖ ਲਓ, ਅੱਜ ਵੀ 76 ਸਾਲਾਂ ਬਾਅਦ ਵੀ ਤੁਹਾਨੂੰ ਯਾਦ ਕਰ ਰਹੇ ਨੇ ਅੱਛੇ ਲਫ਼ਜ਼ਾਂ ਦੇ ਵਿੱਚ। ਤੇ ਅਗਰ ਬਜ਼ੁਰਗੋ ਉਹਨਾਂ ਵਿੱਚੋਂ ਕੋਈ ਤੁਹਾਡੇ ਨਾਲ ਰਾਬਤਾ ਕਰਨਾ ਚਾਹਵੇ ਤੇ ਗੱਲ ਕਰੋਗੇ? ਕਰਾਂਗੇ। ਅੱਛਾ, ਗੱਲ ਕਰੋਗੇ? ਚਲੋ ਜੀ, ਜ਼ਰੂਰ ਹੈ, ਤੁਹਾਡੀ ਵੀਡੀਓ ਉੱਥੇ ਤੱਕ ਜਾਂਦੀ ਹੈ ਤੇ ਕੋਈ ਬੰਦਾ ਉਧਰ ਰਾਬਤਾ ਕਰਦਾ ਤੇ ਉਹਨੂੰ ਤੁਹਾਡੇ ਨੰਬਰ ਦਿੰਦੇ ਆ ਤੇ ਤੁਸੀਂ ਆਪਸ 'ਚ ਫਿਰ ਗੱਲਾਂ ਬਾਤਾਂ ਸ਼ੇਅਰ ਕਰਨਾ। ਆਪਣੇ ਯਾਰਾਂ ਦੇ ਇੱਕ ਵਾਰੀ ਫੇਰ ਨਾਂ ਲੈ ਦਿਓ, ਕੀ ਪਤਾ ਉਹਨਾਂ ਵਿੱਚੋਂ ਕੋਈ ਜਿਉਂਦਾ ਹੋਵੇ ਜਿਹੜੇ ਤੁਹਾਡੇ ਨਾਲ ਖੇਲਦੇ ਰਹੇ ਨੇ। ਇੱਕ ਦਾ ਨਾਂ ਸੀ ਮੋਹਰ ਸਿੰਘ, ਇੱਕ ਦਾ ਨਾਂ ਸੀ ਦਰਸ਼ਨ ਸਿੰਘ। ਇਹ ਛੋਟੇ ਛੋਟੇ ਸਾਲ ਜਦੋਂ ਖੇਡਦੇ ਰਹੇ। ਅੱਛਾ। ਇਹ ਦਿਨ ਮੁੰਡੇ ਜਿਹੜੇ ਸਾਰੇ ਬਾਹਰ ਮੀਟਿੰਗਾਂ ਖੇਡੀਆਂ, ਉਹਨਾਂ ਬੜਾ ਕਰੀਆਂ, ਨਿੱਬੜ ਘੋੜੀ ਵੇਖ ਕੇ ਖੇਡਣੇ। ਅੱਛਾ। ਹਾਂ, ਇਹ ਬੜਾ ਪਿਆਰ ਉਧਰ। ਚਲੋ ਜੀ, ਇਨਸ਼ਾਅੱਲਾ ਤੁਹਾਡੀ ਵੀਡੀਓ ਜਾਏਗੀ ਨਾ ਉਹਨਾਂ ਤੱਕ,
ਕੀ ਪਤਾ ਤੁਹਾਡੀ ਉਮਰ ਦਾ ਕੋਈ ਬਜ਼ੁਰਗ ਜਿਉਂਦਾ ਹੋਵੇ ਤੇ ਤੁਹਾਡਾ ਆਪਸ ਹੋਵੇਗਾ ਚ ਕੋਈ ਨਾ ਕੋਈ। ਮਿਲਾਪ ਹੋ ਜਾਵੇ। ਬਹੁਤ ਮਿਹਰਬਾਨੀ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਸ਼ੁਕਰੀਆ।